ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੇ ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਅੱਜ ਬਲਤੇਜ ਬੰਨ ਜੀ, ਦੱਸਣਗੇ ਕਿ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਘਟਨਾਵਾਂ ਵਾਪਰ ਰਹੀਆਂ ਨੇ, ਉਸ 'ਤੇ ਨਿਗਾਹ ਮਾਰਾਂਗੇ। ਅੱਗੇ ਚੱਲਣ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ, ਜੋ 2 ਥਾਵਾਂ ਤੋਂ ਤਰੀ ਸੇਵਾ ਕਰਦੇ ਨੇ ਜੀ। ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵੰਤ ਸਿੰਘ ਜੀ ਓਪਲ ਜੇਬਾ ਸਿਟੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਮਨਦੀਪ ਸਿੰਘ ਜੀ ਸੈਨੋਜੇ, ਸਤਨਾਮ ਸਿੰਘ ਜੀ ਸਲਮਾ ਤੋਂ, ਗੁਰਦੀਪ ਸਿੰਘ ਪਿਰਦੀ ਕਲੋਬਸ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਆਪਾਂ ਕਿਸਾਨਾਂ ਦੀ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਹਰੇਕ ਪਾਸੇ ਜਿਹੜਾ ਕਿਸਾਨ ਆ ਉਹ ਕਰਜ਼ੇ ਦੇ ਥੱਲੇ ਦੱਬਿਆ ਪਿਆ, ਅਤੇ ਇਸ ਵਿੱਚ ਪਹਿਲ ਕੀਤੀ ਜੀ ਮਹਾਰਾਸ਼ਟਰ ਦੀ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ। ਇਸ ਤਰ੍ਹਾਂ ਹੈ ਜੀ, ਕਾਗਜ਼ੀ ਪੱਤਰੀ ਬਹੁਤਾ ਕੁਝ ਜਿਹੜਾ ਉਹ ਹੋ ਰਿਹਾ, ਕਿਉਂਕਿ ਮਹਾਰਾਸ਼ਟਰ ਤੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀਗਾ, ਜਿਹੜਾ ਕਿ ਇਸ ਵੇਲੇ ਮੱਧ ਪ੍ਰਦੇਸ਼ ਸਮੁੱਚੇ ਨੂੰ ਆਪਣੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਲੈ ਚੁੱਕਾ ਹੈ। ਇਹ ਦੁਬਾਰਾ ਨਾ ਸ਼ੁਰੂ ਹੋਵੇ, ਸ਼ਾਇਦ ਇਸ ਕਰਕੇ ਜਿਹੜਾ ਜੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਗਿਆ। ਨਾਲ ਹੀ ਕਰਜ਼ਾ ਮੁਆਫੀ ਦੇ ਮਾਪਦੰਡ ਤੈਅ ਕਰਨ ਲਈ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ। ਇੱਥੋਂ ਹੀ ਬਹੁਤਾ ਕੁਝ ਵੈਸੇ ਸਪਸ਼ਟ ਹੋ ਜਾਂਦਾ। ਔਰ ਕਿਸਾਨਾਂ ਨੇ, ਸਰਕਾਰ ਕਹਿੰਦੀ ਆ ਕਿ ਮਹਾਰਾਸ਼ਟਰ ਦੇ ਕਿਸਾਨਾਂ ਨੇ ਆਪਣਾ ਸੰਘਰਸ਼ ਜਿਹੜਾ ਜੀ ਉਹ ਵਾਪਸ ਲੈ ਲਿਆ। ਮਾਲ ਮੰਤਰੀ ਚੰਦਰਕਾਂਤ ਪਾਟਿਲ ਨੇ ਇਹ ਕਿਹਾ ਜੀ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਫੈਸਲਾ ਕੀਤਾ ਗਿਆ। ਘੱਟ ਜ਼ਮੀਨਾਂ ਵਾਲੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਊਗਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਵੱਲੋਂ ਇਹ ਜਿਹੜੀ ਕਮੇਟੀ ਬਣਾਈ ਗਈ ਸੀਗੀ, ਉਹਨੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਦਾ ਜਿਹੜਾ ਜੀ ਉਹ ਐਲਾਨ ਕੀਤਾ। ਕਦੋਂ ਮਾਫ ਹੋਊਗਾ, ਕਿਹੜੇ ਤਰੀਕੇ ਦੇ ਨਾਲ ਮਾਫ ਹੋਊਗਾ, ਇਹਦੀ ਕੀ ਡਿਟੇਲ ਹੋਊਗੀ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਜੀ ਉਹਦੇ ਕੁਛ ਏਰੀਆਜ਼ ਨੇ ਜਿੱਥੇ ਬਹੁਤ ਸਾਰੀਆਂ ਖੁਦਕੁਸ਼ੀਆਂ ਹੁੰਦੀਆਂ ਨੇ। ਤੋ ਕਿਹੜੇ ਛੋਟਾ ਕਿਸਾਨ ਗਿਣਿਆ ਜਾਊਗਾ, ਕਿੰਨਾ ਕਰਜ਼ਾ ਜਿਹੜਾ ਜੀ ਉਹਨੂੰ ਗਿਣਿਆ ਜਾਊਗਾ ਕਿ ਆਹ ਜਿਹੜਾ ਜੀ ਇਹ ਮਾਫ ਕਰਨ ਦੇ ਯੋਗ ਹੈ, ਇਹਦੀ ਕੋਈ ਡਿਟੇਲ ਅਜੇ ਨਹੀਂ ਦਿੱਤੀ ਗਈ। ਤੱਤ ਪੜਤੀ ਇਹ ਐਲਾਨ ਕਰਤਾ ਗਿਆ ਜੀ ਕਿ ਕਿਸਾਨਾਂ ਦੇ ਨਾਲ ਸਮਝੌਤਾ ਹੋ ਗਿਆ। ਸ਼ਾਇਦ ਮੱਧ ਪ੍ਰਦੇਸ਼ ਤੋਂ ਡਰੀ ਮਹਾਰਾਸ਼ਟਰ ਦੀ ਸਰਕਾਰ ਨੇ ਇਹ ਜਿਹੜਾ ਜੀ ਉਹ ਛੇਤੀ ਐਲਾਨ ਕੀਤਾ। ਦੂਜੇ ਪਾਸੇ ਮੱਧ ਪ੍ਰਦੇਸ਼ ਦੀ ਜੇ ਗੱਲ ਕਰੀਏ ਤਾਂ ਉੱਥੇ ਇੱਕ ਦਿਨ ਦੇ ਵਾਸਤੇ, ਇੱਕ ਦਿਨ ਕਾਹਦਾ ਜੀ, ਪੌਣੇ ਇੱਕ ਦਿਨ ਦੇ ਵਾਸਤੇ ਵਰਤ ਰੱਖਿਆ ਉੱਥੋਂ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਹੋਰਾਂ ਨੇ। ਕਹਿੰਦੇ ਕਿ ਸ਼ਾਂਤੀ ਦੇ ਵਾਸਤੇ ਜਿਹੜਾ ਜੀ ਉਹ ਵਰਤ ਰੱਖਿਆ। ਜਿਸ ਬੰਦੇ ਦੇ ਕੋਲੇ ਸਾਰੀ ਤਾਕਤ ਹੋਵੇ ਸੂਬੇ ਨੂੰ ਚਲਾਉਣ ਦੀ, ਸੂਬੇ ਨੂੰ ਮਸ਼ੀਨਰੀ ਨੂੰ ਚਲਾਉਣ ਦੀ, ਉਹ ਇਹ ਕਹੇ ਕਿ ਮੈਂ ਇੱਥੇ ਸ਼ਾਂਤੀ ਵਰਤ ਦੇ ਨਾਲ ਜਿਹੜੀ ਹੈ ਜੀ ਉਹ ਲੈ ਕੇ ਆਉਣੀ ਆ। ਤੇ ਪੌਣਾ ਕੁ ਦਿਨ ਹੁੰਦਿਆਂ ਜਿਹੜਾ ਸੀਗਾ ਜੀ ਮਹਿੰਗੀ ਸਟੇਜ ਬਣਾਈ ਗਈ ਸੀ, ਠੰਡੀ ਸਟੇਜ, AC ਦਾ ਪ੍ਰਬੰਧ ਕੀਤਾ ਗਿਆ, ਸਾਰੇ ਜਿਹੜੇ ਇੰਤਜ਼ਾਮ ਉੱਥੇ ਪੂਰੇ ਸੀਗੇ। ਤੇ ਪੌਣੇ ਦਿਨ ਤੋਂ ਬਾਅਦ ਉਹਨਾਂ ਨੂੰ ਲਿਆ ਕੇ ਫਿਰ ਜਿਹੜਾ ਸੀਗਾ ਜੀ ਉਹ ਰਸ ਪਿਆਇਆ ਗਿਆ। ਔਰ ਇਹ ਜਿਹੜਾ ਕਿਹਾ ਗਿਆ ਜੀ ਕਿ ਸ਼ਿਵਰਾਜ ਚੌਹਾਨ ਹੋਣਾ ਐਲਾਨ ਕੀਤਾ ਜੀ, ਦੇਖੋ ਮੇਰੇ ਵਰਤ ਰੱਖਣ ਦਾ ਕਾਰਨ ਸੀਗਾ ਕਿ ਪਿਛਲੇ 2 ਦਿਨ ਤੋਂ ਹੁਣ ਜਿਹੜੀ ਆ ਜੀ ਉਹ ਮੱਧ ਪ੍ਰਦੇਸ਼ ਦੇ ਵਿੱਚ ਸ਼ਾਂਤੀ ਆ। ਵੈਸੇ ਜੇ ਕਿਸੇ ਸੂਬੇ ਦੇ ਮੁੱਖ ਮੰਤਰੀ ਦੀ ਇੰਨੀ ਚੱਲਦੀ ਆ ਵਰਤ ਦੇ ਨਾਲ, ਤੇ ਮੇਰਾ ਖਿਆਲ ਕੁਝ ਦਿਨਾਂ ਦੇ ਵਾਸਤੇ ਤਾਂ ਉਹਨਾਂ ਨੂੰ ਜੰਮੂ ਕਸ਼ਮੀਰ ਜ਼ਰੂਰ ਭੇਜ ਦੇਣਾ ਚਾਹੀਦਾ। ਉਧਰ ਅੱਜ ਜਿਹੜੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਪਾਟੀਦਾਰ ਅੰਦੋਲਨ ਦੇ ਨਾਮ ਵਜੋਂ ਜਿਹੜਾ ਜੀ ਉਹ ਪ੍ਰਸਿੱਧ ਹੋਏ ਸਨ ਜੀ ਇੱਥੇ ਗੁਜਰਾਤ ਤੋਂ, ਉਹ ਅੱਜ ਜਿਹੜਾ ਜੀ ਜਾ ਰਹੇ ਨੇ ਮੱਧ ਪ੍ਰਦੇਸ਼। ਬੇਸ਼ੱਕ ਉਹਨਾਂ ਨੂੰ ਕਿਸਾਨਾਂ ਨੂੰ, ਹਾਰਦਿਕ ਪਟੇਲ, ਕਿਸਾਨਾਂ ਨੂੰ ਬੇਸ਼ੱਕ ਜਿਹੜਾ ਜੀ ਉੱਥੇ ਸੰਬੋਧਨ ਕਰਨ ਦੀ ਇਜਾਜ਼ਤ ਨਹੀਂ ਹੈ। ਜਿਹੜੀ ਸ਼ਾਂਤੀ ਦੀ ਗੱਲ ਸ਼ਿਵਰਾਜ ਚੌਹਾਨ ਹੋਰੀ ਕਰ ਰਹੇ ਨੇ, ਮੰਦਸੌਰ ਪੂਰੇ ਏਰੀਏ ਦੇ ਵਿੱਚ ਜਿਹੜਾ ਜੀ ਕਰਫਿਊ ਲੱਗਿਆ ਹੋਇਆ, ਕੋਈ ਢਿੱਲ ਜਿਹੜੀ ਹੈ ਜੀ ਉਹ ਕਰਫਿਊ ਦੇ ਵਿੱਚ ਨਹੀਂ ਦਿੱਤੀ ਜਾ ਰਹੀ, ਤੇ ਉਹ ਇਹਦਾ ਕ੍ਰੈਡਿਟ ਜਿਹੜਾ ਜੀ ਦੇ ਰਹੇ ਨੇ ਵਰਤ ਨੂੰ। ਲਓ ਜੀ, ਉਹ ਗੱਲ ਸਹੀ ਹੈ ਤੁਹਾਡੀ, ਵੀ ਇਹਨੂੰ ਜੰਮੂ ਕਸ਼ਮੀਰ ਭੇਜ ਦਿਓ। ਆ ਕਈ ਹੋਰ ਵੀ ਥਾਵਾਂ ਹੈਗੀਆਂ ਜਿੱਥੇ ਇਹਨੂੰ ਭੇਜਣਾ ਬਣਦਾ ਹੈ। ਅਤੇ ਅੱਗੇ ਆਪਾਂ ਰੇਤਾਂ ਦੀਆਂ ਕੀਮਤਾਂ ਦੀ ਜੇ ਗੱਲ ਕਰੀਏ ਤਾਂ ਅਸਮਾਨੀ ਚੜ੍ਹੀਆਂ। ਬਿਲਕੁਲ ਜੀ, ਐਕਚੁਅਲੀ ਸਰਕਾਰ ਕਹਿੰਦੀ ਸੀ ਪਾਰਦਰਸ਼ਤਾ ਦੇ ਨਾਲ ਜਿਹੜਾ ਜੀ ਉਹ ਕੰਮ ਕਰਨਾ ਹੈ। ਪੰਜਾਬ ਸਰਕਾਰ ਰੇਤਾਂ ਦੇ ਖੱਡਾਂ ਦੇ ਕਾਰੋਬਾਰ ਨੂੰ ਸਾਫ਼ ਸੁਥਰਾ ਪਾਰਦਰਸ਼ੀ ਬਣਾਉਣ ਦੇ ਵਾਸਤੇ, ਜਿੱਥੇ ਇਸ ਵੇਲੇ ਤਰਲੋ ਮੱਛੀ ਹੋ ਰਹੀ ਆ, ਉੱਥੇ ਜਨਤਾ ਨੂੰ ਅਜੇ ਵੀ ਜਿਹੜਾ ਜੀ ਘੱਟ ਰੇਟਾਂ ਦੇ ਉੱਤੇ ਰੇਤਾ ਮਿਲਣ ਦੀ ਉਡੀਕ ਹੈ।
ਸਰਕਾਰ ਦੀ ਯਕੀਨਦਾਨੀ ਦੇ ਬਾਵਜੂਦ ਰੇਤਾ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਦਾ ਰੁਝਾਨ ਜਿਹੜਾ ਜੀ ਉਹ ਜਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਨੀਲਾਮੀ ਰਾਹੀਂ ਹੋਣ ਵਾਲੀਆਂ 56 ਖੱਡਾਂ ਦੀ ਬੋਲੀ ਰੱਦ ਕੀਤੇ ਜਾਣ ਤੋਂ ਬਾਅਦ ਇਸ ਵੇਲੇ 90 ਖੱਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ ਜਾਰੀ ਆ। ਉਸਾਰੀ ਸੀਜ਼ਨ ਦੇ ਵਿੱਚ ਰੇਤਾ ਦੀਆਂ ਕੀਮਤਾਂ ਵਧਣ ਦੇ ਆਸਾਰ ਨੇ। ਇਸ ਸਾਲ ਖੱਡਾਂ ਦੀ ਨਿਲਾਮੀ ਮਹਿੰਗੇ ਭਾਅ ਜਾਣ ਨਾਲ ਰੇਤਾ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣਾ ਕੁਦਰਤੀ ਆ। ਪਿਛਲੇ 2 ਮਹੀਨਿਆਂ ਦੇ ਵਿੱਚ ਪਰਚੂਨ 'ਚ 800 ਕਿਊਬਿਕ ਫੀਟ ਰੇਤ ਦੀ ਕੀਮਤ 14,000 ਤੋਂ 19,000 ਰੁਪਏ ਹੋ ਗਈ। ਔਰ ਇਹਦੇ ਵਿੱਚ ਇਹ ਵੀ ਸਾਹਮਣੇ ਆਇਆ ਜੀ ਕਿ ਮਿਆਰ ਤੇ ਖਨਣ ਵਾਲੀ ਥਾਂ ਤੋਂ ਦੂਰੀ ਦੇ ਆਧਾਰ ਦੇ ਉੱਤੇ ਰਾਜ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰੇਤਾ ਦਾ 900 ਕਿਊਬਿਕ ਫੀਟ ਜਿਹੜਾ ਟਿੱਪਰ ਹੈ 15,000 ਤੋਂ ਲੈ ਕੇ 25,000 ਰੁਪਏ ਤੱਕ ਜਿਹੜੀ ਹੈ ਜੀ ਇਹਦੀ ਕੀਮਤ ਚਲੇਗੀ ਆ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਕੀਮਤ ਘਟਣ ਦੀ ਬਜਾਏ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਵਧੂਗੀ ਤੇ ਇਹਦੇ ਨਾਲ ਜਿਹੜਾ ਆਮ ਗਰੀਬ ਬੰਦਾ ਉਹਨੂੰ ਉਹਦੇ ਘਰ ਬਣਾਉਣ ਦਾ ਸੁਪਨਾ ਜਿਹੜਾ ਜੀ ਉਹ ਟੁੱਟੂਗਾ। ਸਰਕਾਰ ਇੱਥੇ ਇੱਕ ਗੱਲ ਜਿਹੜੀ ਹੈ ਜੀ ਉਹਦੇ ਸਮਝ ਦੇ ਵਿੱਚ ਨਹੀਂ ਪੈ ਰਹੀ ਕਿ ਜੇ ਮੰਨ ਲਓ ਉਹ ਕਹਿੰਦੇ ਆ ਕਿ 1000 ਕਰੋੜ ਰੁਪਈਆ ਉਹਨਾਂ ਨੇ ਰੇਤ ਦੀਆਂ ਖੱਡਾਂ ਤੋਂ ਬਚਾ ਲਿਆ, ਜੇ ਸਰਕਾਰ ਆਪਣੇ ਤੌਰ ਦੇ ਉੱਤੇ ਇਹ ਰੇਤਾ ਦਾ ਕੰਮ ਕਰਾਉਂਦੀ, ਲੋਕਾਂ ਨੂੰ ਜਿਹੜਾ ਸੀਗਾ ਜੀ ਉਹ ਸਹੀ ਰੇਟਾਂ ਦੇ ਉੱਤੇ, ਘੱਟ ਰੇਟਾਂ ਦੇ ਉੱਤੇ, ਵਾਜਬ ਰੇਟਾਂ ਦੇ ਉੱਤੇ ਰੇਤਾ ਮਿਲਦਾ ਤੇ ਰੇਤਾ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ 5 ਤੋਂ 6 ਬਿਜ਼ਨਸ ਇੱਦਾਂ ਦੇ ਨੇ ਸਿੱਧੇ ਜਿਹੜੇ ਕਈ ਹਜ਼ਾਰ ਕਰੋੜ ਰੁਪਈਆ ਟੈਕਸ ਸਰਕਾਰ ਨੂੰ ਦੇ ਸਕਦੇ ਸੀ। ਤੁਸੀਂ ਇੱਟਾਂ ਵਾਲਿਆਂ ਤੋਂ ਸ਼ੁਰੂ ਕਰ ਲਓ, ਇੱਟਾਂ ਦੇ ਭੱਠਿਆਂ ਦਾ ਕੰਮ ਮੰਦਾ ਪੈ ਗਿਆ, ਉਹ ਟੈਕਸ ਦਿੰਦੇ ਨੇ। ਸੀਮੈਂਟ ਵਾਲੇ ਟੈਕਸ ਦਿੰਦੇ ਨੇ, ਸੀਮੈਂਟ ਦਾ ਕੰਮ ਮੰਦਾ ਪੈ ਗਿਆ। ਸਰੀਏ ਦਾ ਕੰਮ ਮੰਦਾ ਪੈ ਗਿਆ, ਉਹ ਟੈਕਸ ਦਿੰਦੇ ਨੇ। ਲੱਕੜ ਵਾਲੇ ਟੈਕਸ ਦਿੰਦੇ ਨੇ, ਉਹਦਾ ਕੰਮ ਮੰਦਾ ਪੈ ਗਿਆ। ਪੱਥਰ ਵਾਲੇ, ਟਾਈਲਾਂ ਵਾਲੇ, ਪਲੰਬਰ, ਇੱਦਾਂ ਦੇ ਕਿੰਨੇ ਨੇ ਜਿਹੜੇ ਕੰਸਟਰਕਸ਼ਨ ਦੇ ਨਾਲ ਜੁੜੇ ਹੋਏ ਨੇ, ਉਹ ਸਾਰੇ ਜਿਹੜੇ ਜੀ ਉਹ ਟੈਕਸ ਪੇ ਕਰਦੇ ਨੇ। ਪਰ ਉਹਨਾਂ ਦੇ ਦੁਕਾਨਾਂ ਨੂੰ ਜੰਦਰੇ ਲਾਉਣ ਦਾ ਜਿਹੜੇ ਜੀ ਉਹ ਹਾਲਾਤ ਬਣ ਗਏ। ਉਹ ਟੈਕਸ ਸਰਕਾਰ ਕਿੰਨਾ ਲੂਜ਼ ਕਰੂਗੀ ਇਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਜੀ। ਤੇ ਅੱਗੇ ਆਪਾਂ ਪਸ਼ੂ ਮੇਲਿਆਂ ਦੀ ਗੱਲ ਕਰੀਏ। ਕੇਂਦਰ ਨੇ ਕੋਈ ਬੰਦਿਆਂ ਲਈ ਤਾਂ ਐਸੀ ਚ ਨੀਤੀ ਬਣਾਈ ਨਹੀਂ, ਪਰ ਪਸ਼ੂਆਂ ਦੇ ਲਈ ਇੱਦਾਂ ਦੀਆਂ ਨੀਤੀਆਂ ਬਣਾਈਆਂ ਕਿ ਜਿਹੜੇ ਪਸ਼ੂ ਮੇਲੇ ਲੱਗਦੇ ਉਸ ਲਈ ਖਤਰਾ। ਬਿਲਕੁਲ ਜੀ, ਐਕਚੁਅਲੀ ਪਿਛਲੇ ਦਿਨਾਂ ਤੋਂ ਇਸ ਨੀਤੀ ਦੀ ਗੱਲਬਾਤ ਤਾਂ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਜੀ ਉਹ ਹੋ ਰਹੀ ਆ, ਪਰ ਇਹਦਾ ਜਿਹੜਾ ਅਸਰ ਜਿਨ੍ਹਾਂ ਸੂਬਿਆਂ ਦੇ ਉੱਤੇ ਹੋਣਾ ਜੀ, ਉਹ ਪੰਜਾਬ ਉਹਨਾਂ ਦੇ ਵਿੱਚੋਂ ਇੱਕ ਵੱਡਾ ਜਿਹੜਾ ਜੀ ਉਹ ਸੂਬਾ ਕਿਹਾ ਜਾ ਸਕਦਾ। ਜੇ ਆਪਾਂ ਚਮੜਾ ਫੈਕਟਰੀਆਂ ਦੀ ਜਿਹੜੀ ਹੈ ਜੀ ਉਹ ਗੱਲ ਕਰੀਏ ਤਾਂ ਜਿਹੜੀ ਚਮੜਾ ਸਨਅਤ ਹੈ ਉਹ ਇਸ ਪਾਬੰਦੀ ਦੇ ਵਿੱਚ ਆ ਜੂਗੀ ਜੀ। ਔਰ ਚਮੜੇ ਦਾ ਸਾਲਾਨਾ ਕਾਰੋਬਾਰ 800 ਕਰੋੜ ਰੁਪਈਏ ਦਾ ਸੀਗਾ, ਇਸ ਵੇਲੇ 400 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਸਿੱਧਮ ਸਿੱਧਾ ਰਹਿ ਗਿਆ। ਬਾਕੀ ਵੀ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਖਾਤਮੇ ਵੱਲ ਨੂੰ ਤੁਰ ਪੈਣਾ। ਦੂਜਾ ਵੱਡਾ ਝਟਕਾ ਜਿਹੜਾ ਪੰਜਾਬ ਨੂੰ ਲੱਗਣਾ ਜੀ ਉਹ ਮੀਟ ਪਲਾਂਟਾਂ ਦਾ। ਜਿਹੜੇ ਮੀਟ ਪਲਾਂਟ ਪੰਜਾਬ ਦੇ ਵਿੱਚ 5 ਮੀਟ ਪਲਾਂਟ ਨੇ ਜੀ, ਹਰ ਰੋਜ਼ 7000 ਜਿਹੜਾ ਪਸ਼ੂ ਇੱਥੇ ਵੱਢੇ ਜਾਂਦੇ ਆ। 5000 ਦੇ ਕਰੀਬ ਜਿਹੜੇ ਪਸ਼ੂ ਆ ਉਹ ਇੱਕ ਇੱਥੇ ਡੇਰਾਬੱਸੀ ਵਾਲੇ ਮੀਟ ਪਲਾਂਟ ਦੇ ਵਿੱਚ ਹੀ ਜਿਹੜੇ ਆ ਉਹ ਵੱਢੇ ਜਾਂਦੇ ਆ। ਤੋ ਇਹਦੇ ਨਾਲ ਕਿੰਨੇ ਲੋਕਾਂ ਦਾ ਰੁਜ਼ਗਾਰ ਜਿਹੜਾ ਜੀ ਉਹ ਖੁੱਸਣਾ, ਇਹ ਜਿਹੜਾ ਜੀ ਕਿਸੇ ਨੇ ਕੋਈ ਆਈਡੀਆ ਜਿਹੜਾ ਉਹ ਨਹੀਂ ਲਾਇਆ। ਭਾਵ ਕਿ ਇਹ ਮੀਟ ਪਲਾਂਟ ਜਿਹੜੇ ਨੇ ਜੀ ਇਹਨਾਂ ਨੂੰ ਜੰਦਰੇ ਲੱਗ ਜਾਣਗੇ ਤੇ ਇਹਨਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਕਿੱਥੇ ਮਜ਼ਦੂਰੀ ਕਰਨਗੇ ਕੁਛ ਨਹੀਂ ਪਤਾ। ਜਿਹੜੇ ਪਸ਼ੂ ਮੇਲੇ ਲੱਗਦੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ, ਇਹਨਾਂ ਦੀ ਹੋਂਦ ਨੂੰ ਇੱਕ ਵੱਡਾ ਖਤਰਾ ਖੜਾ ਹੋ ਗਿਆ। ਪਸ਼ੂ ਮੇਲੇ ਲੱਗਣ ਤੋਂ ਕਈ ਦਿਨ ਪਹਿਲਾਂ ਲੋਕ ਆਪਣੇ ਪਸ਼ੂਆਂ ਨੂੰ ਸ਼ਿੰਗਾਰਦੇ ਨੇ। ਟਰਾਂਸਪੋਰਟ ਦਾ ਕਿੱਤਾ ਇਹਦੇ ਨਾਲ ਜੁੜਿਆ ਹੋਇਆ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਸ਼ੂ ਲਿਜਾਣ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਛੋਟੇ ਟਰੱਕ, ਵੱਡੇ ਟਰੱਕ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ। ਉਹ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਵਾਂਝੇ ਹੋ ਜਾਣਗੇ ਇਸ ਕਮਾਈ ਤੋਂ। ਜਿਹੜੀ ਪੰਜਾਬ ਦੇ ਵਿੱਚ ਕੋਈ 7 ਕਰੋੜ ਤੇ 60 ਲੱਖ ਰੁਪਈਏ ਲਾ ਕੇ ਇੱਕ ਵੱਡੀ ਮੰਡੀ ਜਿਹੜੀ ਕਿਲਿਆਂ ਵਾਲੀ ਦੇ ਵਿੱਚ ਸਥਾਪਿਤ ਹੋਈ ਸੀਗੀ, ਇਹਨੂੰ ਜੰਦਰਾ ਲੱਗਣ ਦੇ ਕੰਢੇ ਜਿਹੜਾ ਜੀ ਉਹ ਆ ਗਿਆ ਇਸ ਸਖਤੀ ਤੋਂ ਬਾਅਦ। ਨਾ ਸਿਰਫ ਇਹ ਕਿਲਿਆਂ ਵਾਲੀ ਦੀ ਮੰਡੀ ਬਲਕਿ ਪੰਜਾਬ ਦੇ ਵਿੱਚ ਲੱਗਦੇ ਬਾਕੀ ਜਿਹੜੇ ਮੇਲੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਹੋ ਗਿਆ। 1996 ਤੋਂ ਇੱਥੇ ਜਿਹੜਾ ਜੀ ਮੇਲਾ ਇਹ ਲੱਗਦਾ ਕਿਲਿਆਂ ਵਾਲੀ ਦੇ ਵਿੱਚ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਦੇ ਵਪਾਰੀ ਜਿਹੜੇ ਆ ਜੀ ਇੱਥੇ ਪਹੁੰਚਦੇ ਆ। ਔਰ ਪੰਜਾਬ ਦੇ ਵਿੱਚ ਸਰਕਾਰੀ ਪਸ਼ੂ ਮੇਲਿਆਂ ਦੇ ਜ਼ਰੀਏ ਜਿਹੜਾ ਪਸ਼ੂ ਖਰੀਦਣ ਵੇਚਣ ਦਾ ਕਾਰੋਬਾਰ ਹੈ, ਤੁਸੀਂ ਹੈਰਾਨ ਹੋਵੋਗੇ, 1375 ਕਰੋੜ ਰੁਪਈਏ ਦਾ ਸਾਲਾਨਾ ਹੈ ਇਹ। ਔਰ 7 ਕਰੋੜ ਰੁਪਈਏ ਦਾ ਕਾਰੋਬਾਰ ਪੇਂਡੂ ਪੱਧਰ ਦੇ ਉੱਤੇ ਜਿਹੜਾ ਜੀ ਹੁੰਦਾ। ਤੋ ਇਹ ਸਾਰੇ ਦਾ ਸਾਰਾ ਜਿਹੜਾ ਜੀ ਇਹ ਖੂਹ ਖਾਤੇ
ਪੈਣ ਵਾਲਾ ਆਉਣ ਵਾਲੇ ਦਿਨਾਂ ਦੇ ਦੌਰਾਨ, ਕਿਉਂਕਿ ਸਰਕਾਰ ਦਾ ਜਿਹੜੀ ਨਵੀਂ ਨੀਤੀ ਹੈ ਜੀ ਉਹ ਆ ਰਹੀ ਹੈ। ਪਸ਼ੂ ਮੇਲੇ ਨਹੀਂ ਲਾਏ ਜਾ ਸਕਦੇ, ਪਸ਼ੂ ਇੱਕ ਤੋਂ ਦੂਜੀ ਜਗ੍ਹਾ ਨਹੀਂ ਲਿਜਾਇਆ ਜਾ ਸਕਦਾ, ਗਾਂ ਦਾ ਕੰਨ ਨਹੀਂ ਮਰੋੜਿਆ ਜਾ ਸਕਦਾ, ਉਹਦੀ ਪੂਛ ਨਹੀਂ ਮਰੋੜੀ ਜਾ ਸਕਦੀ, ਉਹਦੇ ਗਲ 'ਚ ਪਟਾ ਨਹੀਂ ਪਾਇਆ ਜਾ ਸਕਦਾ, ਉਹਨੂੰ ਨੱਥ ਨਹੀਂ ਪਾਈ ਜਾ ਸਕਦੀ। ਇਹ ਸਾਰਾ ਕੁਝ ਜਿਹੜਾ ਜੀ ਇਹ ਤੁਸੀਂ ਦੇਖਣਾ ਇਹ ਪਰਚਿਆਂ ਦਾ ਰੂਪ ਵੀ ਧਾਰਨ ਕਰੂਗਾ। ਹੋਰ ਨਹੀਂ ਕੋਈ ਪਰਚਾ ਲੱਭੂਗਾ ਤੇ ਇਹ ਪਰਚਾ ਦਰਜ ਹੋ ਜਾਇਆ ਕਰੂਗਾ ਜੀ ਫਲਾਨਾ ਬੰਦਾ ਮੇਰੇ ਘਰੇ ਗਾਂ ਬੰਨੀ ਸੀ, ਉਹਦਾ ਕੰਨ ਮਰੋੜ ਗਿਆ ਜੀ। ਬਿਲਕੁਲ ਜੀ, ਜਿੰਨਾ ਕੁਝ ਤੁਸੀਂ ਗਣਾਇਆ ਆ ਲੋਕਾਂ ਦਾ ਤਾਂ ਜੀਣਾ ਹਰਾਮ ਹੋ ਜਾਊਗਾ ਜੀ, ਅਤੇ ਸਿਰਫ ਸੇ ਦੁੱਧ ਦੀ ਜਗ੍ਹਾ ਫਿਰ ਕੁਛ ਹੋਰ ਹੀ ਪੀਣਗੇ ਗਊ ਦਾ। ਅਤੇ ਅੱਗੇ ਆਪਾਂ ਭਾਗੀਵਾਦਰ ਪਿੰਡ ਦੀ ਜੇ ਗੱਲ ਕਰੀਏ ਤਾਂ ਉਹ ਲੋਕ ਵੀ ਪਿੰਡ ਦੇ ਇਕੱਠੇ ਆ ਤਾਂ ਉਹਨਾਂ ਦੇ ਨਾਲ ਦਰਜਨ ਦੇ ਕਰੀਬ ਹੋਰ ਪਿੰਡ ਵੀ ਜੁੜੇ। ਬਿਲਕੁਲ ਜੀ, ਭਾਗੀਵਾਦਰ ਵਾਲਿਆਂ ਨੇ ਇਕੱਠ ਕੀਤਾ ਇੱਕ ਵਾਰੀ ਫੇਰ, ਕਿਉਂਕਿ ਪੁਲਿਸ ਨੇ ਜਿਹੜਾ ਆਪਾਂ ਕੱਲ ਦੱਸਿਆ ਸੀਗਾ ਕਿ ਮਾਮਲਾ ਦਰਜ ਕਰ ਲਿਆ ਪਿੰਡ ਦੀ ਸਰਪੰਚ ਤੇ ਉਹਦੇ ਮੁੰਡੇ ਦੇ ਖਿਲਾਫ। ਇਸ ਤੋਂ ਇਲਾਵਾ ਕੁੱਲ ਜਿਹੜੇ ਨੇ ਜੀ ਉਹ 15 ਜਾਣਿਆਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ। ਹੁਣ ਭਾਗੀਵਾਦਰ ਜਿਹੜਾ ਪਿੰਡ ਆ ਜੀ ਉਹ ਕਹਿੰਦੇ ਸਾਡੀ ਇਹ ਹੋ ਗਿਆ ਇੱਜ਼ਤ ਦਾ ਸਵਾਲ। ਉਹ ਇਹ ਕਹਿੰਦੇ ਆ ਕਿ ਜੇਕਰ ਕਿਸੇ ਵੀ ਬੰਦੇ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਪਿੰਡ ਦੇ ਵਿੱਚੋਂ ਤੇ ਪੂਰੇ ਦਾ ਪੂਰਾ ਜਿਹੜਾ ਪਿੰਡ ਹੈ ਸਣੇ ਬੱਚਿਆਂ ਦੇ, ਸਣੇ ਔਰਤਾਂ ਦੇ, ਸਣੇ ਬਜ਼ੁਰਗਾਂ ਦੇ ਉਸ ਥਾਣੇ ਦੇ ਵਿੱਚ ਜਿਹੜਾ ਜੀ ਉਹ ਚਲੇ ਜੂਗਾ। ਉਹ ਕਹਿੰਦੇ ਸਾਨੂੰ ਸਾਰੇ ਪਿੰਡ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ਵਿਨੋਦ ਅਰੋੜਾ ਉਰਫ ਸੋਨੂ ਸੀਗਾ ਉਹਨੂੰ ਕਤਲ ਕਿਸੇ ਇੱਕ ਬੰਦੇ ਨੇ ਨਹੀਂ ਕੀਤਾ, ਉਹਨੂੰ ਪੂਰੇ ਪਿੰਡ ਨੇ ਕਤਲ ਕੀਤਾ। ਉਹ ਕਹਿੰਦੇ ਕਿ ਸਾਡੇ ਪਿੰਡਾਂ ਦੇ ਪੁੱਤ ਜਿਹੜੇ ਸੀਗੇ ਜੀ ਉਹ ਚਿੱਟਾ ਖਾ ਗਿਆ। ਬਹੁਤ ਦੇਰ ਤੱਕ ਉਹ ਇੰਤਜ਼ਾਰ ਜਿਹੜਾ ਉਹ ਕਰਦੇ ਰਹੇ ਪਰ ਕਿਸੇ ਨੇ ਉਹਨਾਂ ਦੀ ਸੁਣਵਾਈ ਜਿਹੜੀ ਆ ਉਹ ਨਹੀਂ ਕੀਤੀ। ਉਹਨਾਂ ਦਾ ਇਹ ਵੀ ਕਹਿਣਾ ਕਿ ਸਾਡੀਆਂ ਧੀਆਂ ਭੈਣਾਂ ਇੰਨੀਆਂ ਅਣਸੁਰੱਖਿਅਤ ਸਨ ਕਿ ਲੋਕ ਭੈ ਖਾਂਦੇ ਸਨ ਕਿ ਕੁੜੀ ਬਾਹਰ ਗਈ ਹੈ ਕਿਤੇ ਉੱਧਰੋਂ ਸੋਨੂ ਨਾ ਆ ਜੇ। ਇਸ ਕਿਸਮ ਦੇ ਨਾਲ ਉਹਦਾ ਜਿਹੜਾ ਜੀ ਦਹਿਸ਼ਤ ਇਸ ਇਲਾਕੇ ਦੇ ਵਿੱਚ ਪਈ ਹੋਈ ਸੀ। ਹੁਣ ਜਿਹੜਾ ਸੋਨੂ ਦਾ ਪਰਿਵਾਰ ਹੈ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਹਦਾ ਜਿਹੜਾ ਸੋਨੂ ਦੀਆਂ ਅੰਤਮ ਰਸਮਾਂ ਨੇ ਜੀ ਉਹਦੇ ਜਿਹੜਾ ਹੋਣਾ ਭੋਗ ਤੋਂ ਪਹਿਲਾਂ 10 ਦਿਨਾਂ ਦੇ ਵਿੱਚ ਜੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਸਮੂਹਕ ਆਤਮ ਹੱਤਿਆ ਜਿਹੜੀ ਹੈ ਜੀ ਉਹ ਕਰ ਸਕਦੇ ਨੇ। ਜਿਹੜੇ ਪੁਲਿਸ ਦੇ ਵੱਲੋਂ ਕੁਲਦੀਪ ਅਰੋੜਾ ਦੇ ਬਿਆਨਾਂ ਦੇ ਉੱਤੇ ਭਾਗੀਵਾਦਰ ਦੀ ਸਰਪੰਚ ਚਰਨਜੀਤ ਕੌਰ, ਉਹਦੇ 2 ਮੁੰਡਿਆਂ ਭਿੰਦਰ ਸਿੰਘ, ਅਮਰਿੰਦਰ ਸਿੰਘ ਰਾਜੂ, ਮਨਦੀਪ ਕੌਰ ਬਰਾੜ ਸਣੇ 13 ਲੋਕਾਂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਨਾਮਜ਼ਦ ਕੀਤਾ ਗਿਆ ਤਾਂ ਹੀ ਉਹਦਾ ਸੰਸਕਾਰ ਜਿਹੜਾ ਸੀ ਉਹ ਹੋ ਸਕਿਆ। ਇਹਦੇ ਨਾਲ ਨਾਲ ਜਿਹੜਾ ਪਿੰਡ ਵਾਲਿਆਂ ਨੇ ਇਕੱਠ ਕੀਤਾ ਆਪਣਾ ਏਕਾ ਜਿਹੜਾ ਜੀ ਉਹ ਸ਼ੋਅ ਕਰਨ ਦੇ ਵਿੱਚ, ਇਸ ਇਕੱਠ ਦੇ ਵਿੱਚ ਨੇੜੇ ਤੇੜੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ। ਇਹਨਾਂ ਨੇ ਇਹ ਕਿਹਾ ਕਿ ਉਹ ਭਾਗੀਵਾਦਰ ਵਾਲਿਆਂ ਦੀ ਇਸ ਮਾਮਲੇ ਦੇ ਉੱਤੇ ਮਦਦ ਜਿਹੜੀ ਆ ਉਹ ਕਰਨਗੇ। ਲੇਲੇ ਵਾਲਾ, ਜੀਵਨ ਸਿੰਘ ਵਾਲਾ, ਚੱਠੇ ਵਾਲਾ, ਮਲਕਾਣਾ, ਗਿਆਨਾ, ਜੱਜੜ, ਲਾਲੇਆਣਾ, ਮਾਈ ਨੰਗਲ, ਇਹ ਸਾਰੇ ਪਿੰਡ ਉਹ ਨੇ ਜਿਹੜੇ ਇਹਦੇ ਨੇੜੇ ਤੇੜੇ ਪਿੰਡ ਨੇ ਭਾਗੀਵਾਦਰ ਦੇ। ਔਰ ਉਹਨਾਂ ਨੇ ਇਹ ਕਿਹਾ ਕਿ ਚਿੱਟੇ ਵਾਲੇ ਮਾਮਲੇ ਦੇ ਉੱਤੇ ਉਹ ਵੀ ਭਾਗੀਵਾਦਰ ਵਾਂਗੂ ਹੀ ਜਿਹੜੇ ਤਸਕਰ ਨੇ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਉਹ ਉਹਨਾਂ ਦੇ ਪਿੰਡਾਂ ਦੇ ਵਿੱਚ ਆਉਣਾ ਬੰਦ ਕਰ ਦੇਣ ਤੇ ਉਹ ਆਪਣੇ ਹੋਰ ਪੁੱਤ ਜਿਹੜੇ ਆ ਜੀ ਉਹ ਨਹੀਂ ਮਰਵਾ ਸਕਦੇ। ਉਧਰ ਪੁਲਿਸ ਜਿਹੜੀ ਆ ਜੀ ਉਹਨੇ ਇਹ ਗ੍ਰਿਫਤਾਰੀਆਂ ਦੇ ਵਾਸਤੇ ਭਾਗੀਵਾਦਰ ਵਾਲੀ ਸਾਈਡ ਦੇ ਉੱਤੇ ਫਲੈਗ ਮਾਰਚ ਜਿਹੜਾ ਜੀ ਉਹ ਕੀਤਾ। ਅਜੇ ਕਿਸੇ ਦੀ ਗ੍ਰਿਫਤਾਰੀ ਹੋਣ ਦੀ ਖਬਰ ਨਹੀਂ ਹੈ ਜੀ। ਤੇ ਅੱਗੇ ਆਪਾਂ ਖਬਰ ਰੋਜ਼ ਹੀ ਕਰਦੇ ਹਾਂ ਜੀ, ਕੋਈ ਨਾ ਕੋਈ ਖਬਰਾਂ ਝੂਠੀਆਂ ਲੱਗਣ ਲੱਗ ਪੈਂਦੀਆਂ ਕਿ ਕਰਜ਼ੇ ਨੇ 2 ਹੋਰ ਕਿਸਾਨ ਨਿਕਲੇ। ਬਿਲਕੁਲ ਜੀ, ਇਹ ਰੋਜ਼ ਦੀਆਂ ਖਬਰਾਂ ਹੀ ਨੇ ਜੀ। ਗੁਰਤੇਜ ਸਿੰਘ ਤੇ ਜਗਤਾਰ ਸਿੰਘ ਨੇ ਜੀ 2 ਜਿਹੜੇ ਮੌਤ ਦੇ ਮੂੰਹ ਜਾ ਪਏ ਨੇ ਜੀ। ਤਾਂ ਮੌੜ ਮੰਡੀ ਨੇੜਲਾ ਪਿੰਡ ਚਨਾਰਥਲ ਖਾਨਾ ਆ, ਉੱਥੋਂ ਦੇ ਕਿਸਾਨ ਨੇ ਗੁਰਤੇਜ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਕੇ ਜਿਹੜੀ ਆ ਜੀ ਖੁਦਕੁਸ਼ੀ ਕਰ ਲਈ। ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਹ ਦਮ ਤੋੜ ਗਿਆ। ਉਹਦੀ ਵਿਧਵਾ ਮਾਂ, ਘਰ ਵਾਲੀ ਤੇ ਬੇਟਾ 8 ਸਾਲਾਂ ਦਾ ਜਿਹੜਾ ਜੀ ਉਹ ਪਿੱਛੇ ਰਹਿ ਗਿਆ। 4 ਏਕੜ ਜ਼ਮੀਨ ਦਾ ਮਾਲਕ ਸੀਗਾ, 10 ਲੱਖ ਰੁਪਏ ਦਾ ਕਰਜ਼ਾ ਸੀ ਉਹਦੇ ਸਿਰ ਦੇ ਉੱਤੇ। ਇਹ ਦਿੜਬਾ ਮੰਡੀ ਦੇ ਨੇੜਲਾ ਪਿੰਡ ਆ ਜੀ ਕੜਿਆਲ, ਉੱਥੋਂ ਦਾ ਕਰਜ਼ਾਈ ਕਿਸਾਨ ਜਿਹੜਾ ਸੀਗਾ 37 ਸਾਲਾਂ ਦਾ, ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਸੀ ਉਹ ਪੀ ਕੇ ਖੁਦਕੁਸ਼ੀ ਕਰ ਲਈ। ਇਸ ਕਿਸਾਨ ਦੇ ਸਿਰ ਦੇ ਉੱਤੇ ਵੀ ਕਰਜ਼ਾ ਜਿਹੜਾ ਜੀ ਉਹ ਦੱਸੀਦਾ ਹੈ। ਜਗਤਾਰ ਸਿੰਘ ਦੇ ਭਰਾ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ, ਸਾਰੇ ਘਰ ਦੀ ਜ਼ਿੰਮੇਵਾਰੀ ਉਹਦੇ ਉੱਤੇ ਪੈ ਗਈ। 16 ਲੱਖ ਰੁਪਏ ਦਾ ਕਰਜ਼ਾ ਉਹਦੇ ਉੱਤੇ ਸੀਗਾ ਜੀ। ਕਰਜ਼ਾ ਉਤਾਰਨ ਦੇ ਵਾਸਤੇ ਉਹਨੇ ਖੇਤੀ ਦੇ ਸੰਦ ਤੱਕ ਵੇਚ ਦਿੱਤੇ ਸਨ ਜੀ। ਉਹਦੀ ਘਰ ਵਾਲੀ, 3 ਬੱਚੇ, 2 ਬੇਟੀਆਂ ਤੇ 1 ਬੇਟਾ
ਜਿਹੜਾ ਜੀ ਉਹ ਪਿੱਛੇ ਰਹਿ ਗਿਆ। ਔਰ ਬਠਿੰਡੇ ਦੇ ਵਿੱਚ ਇੱਕ ਜਿਹੜਾ ਸਫਾਈ ਸੇਵਕ ਸੀਗਾ ਜੀ, ਉਹਨੇ ਵੀ ਉਹਦੇ ਸਿਰ ਦੇ ਉੱਤੇ ਵੀ ਬੈਂਕਾਂ ਦਾ ਕਰਜ਼ਾ ਸੀਗਾ ਜੀ ਚੜਿਆ ਹੋਇਆ, ਇਹਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਲਈ ਹੈ। 3 ਖੁਦਕੁਸ਼ੀਆਂ ਇਹ ਪਿਛਲੇ 24 ਘੰਟਿਆਂ ਦੇ ਦੌਰਾਨ ਹੋਈਆਂ ਨੇ। 78 ਖੁਦਕੁਸ਼ੀਆਂ ਹੋ ਗਈਆਂ ਨੇ ਜੀ ਨਵੀਂ ਬਣੀ ਸਰਕਾਰ ਤੋਂ ਬਾਅਦ। ਔਰ ਜਿਹੜੀ ਗੱਲ ਆਪਾਂ ਇੱਕ ਲਫ਼ਜ਼ ਜਿਹੜਾ ਇਹਨਾਂ ਦੇ ਘਰ ਕਰਦਾ ਤੁਰਿਆ ਜਾ ਰਿਹਾ ਕਿਸਾਨਾਂ ਦੇ, ਉਹ ਹੈ ਜੀ ਬੇਆਸ ਹੋਣਾ। ਸੋ ਇਹ ਬੇਆਸ ਹੋ ਗਏ ਕਿਸਾਨ ਜਿਹੜੇ ਨੇ ਜੀ, ਉਹਨਾਂ ਨੇ ਖੁਦਕੁਸ਼ੀਆਂ ਦਾ ਰਾਹ ਜਿਹੜਾ ਫੜ ਲਿਆ। ਬੜੀ ਤੇਜ਼ੀ ਦੇ ਨਾਲ ਜਿਹੜੀਆਂ ਜੀ ਇਹ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਵਧੀਆਂ ਨੇ। ਪਹਿਲੀ ਖਬਰ ਆਪਾਂ ਮਹਾਰਾਸ਼ਟਰ ਦੀ ਦੇ ਕੇ ਹਟੇ ਸੀ, ਮੱਧ ਪ੍ਰਦੇਸ਼ ਦੀ ਗੱਲ ਕੀਤੀ ਆ। ਕਮ ਸੇ ਕਮ ਉੱਥੇ ਗੱਲ ਤਾਂ ਹੋ ਰਹੀ ਹੈ ਜੀ, ਚਲੋ ਕੀ ਉਹਦੇ ਵਿੱਚੋਂ ਨਿਕਲਦਾ ਬਾਅਦ ਵਾਲੀ ਗੱਲ ਆ। ਇੱਥੇ ਹੈਰਾਨੀ ਵਾਲੀ ਗੱਲ ਆ ਜੀ, ਅਜੇ ਇੱਥੇ ਗੱਲ ਹੀ ਨਹੀਂ ਹੋ ਰਹੀ। ਬਿਲਕੁਲ ਜੀ, ਲਾਰੇ ਜ਼ਰੂਰ ਦਿੱਤੇ ਸੀ, ਫਾਰਮ ਜ਼ਰੂਰ ਭਰਾਏ ਸੀ ਕਿ ਤੁਹਾਡੇ ਜਿਹੜੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ, ਪਰ ਗੱਲ ਨਹੀਂ ਹੋਈ। ਅਤੇ ਆਪਾਂ ਅੱਗੇ ਬਾਦਲਾਂ ਦੇ ਭਲਵਾਨ ਦੀ ਵੀ ਗੱਲ ਕੀਤੀ ਸੀਗੀ, ਅਤੇ ਉਸ ਦੀ ਜੇ ਹੁਣ ਗੱਲ ਕਰੀਏ ਤਾਂ ਉਹ ਪਤਾ ਲੱਗਦਾ ਕਹਿੰਦੇ ਕਿ ਉਸਦੇ ਦਬਕੇ ਦੇ ਉੱਤੇ ਹੀ ਸਾਰੇ ਕੰਮ ਹੁੰਦੇ ਸੀ। ਦੇਖੋ ਜੀ, ਇੱਕ ਤਾਂ ਬੰਦਾ ਕਲਾਕਾਰ ਪੂਰਾ, ਔਰ ਇਹ ਕਿਹਾ ਜਾ ਰਿਹਾ ਜੀ ਕਿ 12.5 ਸਾਲ ਦੀ ਉਮਰ ਦੇ ਵਿੱਚ ਭਲਵਾਨ 10ਵੀਂ ਕਰ ਗਿਆ ਸੀ। ਤੋ 12.5 ਸਾਲ ਦੀ ਉਮਰ ਦੇ ਵਿੱਚ 10ਵੀਂ ਕਿਵੇਂ ਹੋ ਜਾਂਦੀ ਆ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੀ ਹੈ। ਵੱਡੇ ਲੋਕਾਂ ਦੇ ਵੱਡੇ ਕੰਮ ਜੀ। ਸੋ ਵਿਜੀਲੈਂਸ ਦੇ ਅੜਿੱਕੇ ਚੜਿਆ ਪੰਜਾਬ ਮੰਡੀ ਬੋਰਡ ਦੇ ਵਿੱਚ 8 ਚਾਰਜਾਂ ਵਾਲਾ ਸੁਰਿੰਦਰਪਾਲ ਸਿੰਘ ਭਲਵਾਨ। ਇਹਦੇ ਕੋਲੇ ਬਾਦਲ ਖਾਨਦਾਨ ਦੇ ਜਵਾਈ ਹੋਣ ਦੀ ਡਿਗਰੀ ਵੀ ਹੈਗੀ ਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਚਾਚੇ ਦੇ ਪੁੱਤ ਨਰੋਤਮ ਸਿੰਘ ਢਿੱਲੋਂ ਦਾ ਉਹ ਭਾਣਜਿਓ ਜਵਾਈ ਆ, ਤੇ ਲੰਬੀ ਹਲਕੇ ਦੇ ਪਿੰਡ ਵੜਿੰਗ ਖੇੜਾ ਦੇ ਵਿੱਚ ਵਿਆਹ ਹੋਇਆ। ਭਲਵਾਨ ਅਕਾਲੀ ਸਰਕਾਰ ਦੇ ਦੌਰਾਨ ਸੂਬੇ ਦੇ ਠੇਕੇਦਾਰਾਂ ਦੇ ਵਿੱਚ ਖੌਫ ਦਾ ਜਿਹੜਾ ਜੀ ਉਹ ਕੇਂਦਰ ਬਣਿਆ ਰਿਹਾ। ਹੁਣ ਜਿਹੜੇ ਆ ਜੀ ਇਹ ਠੇਕੇਦਾਰ ਮੂੰਹ ਖੋਲਦੇ ਆ ਹੌਲੀ ਹੌਲੀ। ਇਹ ਕਹਿੰਦੇ ਆ ਕਿ ਬਾਦਲਾਂ ਨਾਲ ਰਿਸ਼ਤੇਦਾਰੀ ਕਰਕੇ ਨਾ ਸਿਰਫ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਉਹ ਸਿਖਰ ਤੇ ਬੈਠਾ ਸੀ, ਸਗੋਂ ਉਹਦੇ ਸਮੇਂ ਪੰਜਾਬ ਮੰਡੀ ਬੋਰਡ ਦੇ ਵਿੱਚ ਦਲਾਲੀ ਦੇ ਨਵੇਂ ਰਿਕਾਰਡ ਬਣੇ। ਠੇਕੇਦਾਰਾਂ ਤੋਂ ਠੇਕੇ ਦੀ ਅਲਾਟਮੈਂਟ 7% ਰਕਮ ਐਡਵਾਂਸ ਲਈ ਜਾਂਦੀ ਸੀ, ਬਾਕੀ 3% ਕਮਿਸ਼ਨ ਵੱਖਰਾ ਲਿਆ ਜਾਂਦਾ ਸੀਗਾ। ਭਲਵਾਨ ਦੇ ਦਬਾਅ ਦੇ ਮੂਹਰੇ ਈ ਟੈਂਡਰਿੰਗ ਵੀ ਫੇਲ ਹੋ ਜਾਂਦੀ ਸੀਗੀ। ਠੇਕੇਦਾਰੀ ਸਿਸਟਮ ਨਾਲ ਜੁੜੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਭਲਵਾਨ ਦੇ ਅਖਾੜੇ ਦੇ ਵਿੱਚ ਕਹਿੰਦੇ ਘਾਉਂਦੇ ਠੇਕੇਦਾਰ ਪਾਣੀ ਭਰਦੇ ਸੀ। ਜਿਹੜਾ ਕੋਈ ਨਾਂਹ ਨੁੱਕਰ ਕਰਦਾ ਸੀਗਾ ਉਹ ਕਿੱਤੇ ਤੋਂ ਪਾਸਾ ਵੱਟ ਜਾਂਦਾ ਸੀ, ਕਿਉਂਕਿ ਉਹਦੇ ਇਹ ਹਾਲਾਤ ਕਰਤੇ ਜਾਂਦੇ ਸਨ ਕਿ ਉਹਨੂੰ ਕੰਮ ਛੱਡਣਾ ਪੈ ਜਾਂਦਾ ਸੀਗਾ। ਸੁਰਿੰਦਰਪਾਲ ਭਲਵਾਨ ਦੇ ਸਹੁਰੇ ਪਰਿਵਾਰ ਦੇ ਨਾਲ ਨੇੜਤਾ ਰੱਖਦਾ ਲੰਬੀ ਖੇਤਰ ਦਾ ਇੱਕ ਅਕਾਲੀ ਸਰਪੰਚ ਕਹਿੰਦਾ ਕਿ ਚੰਗਾ ਹੋ ਗਿਆ ਭਲਵਾਨ ਫੜਿਆ ਗਿਆ, ਉਹਨੇ ਸਾਡੀ ਠੇਕੇਦਾਰੀ ਛੁਡਵਾਤੀ, ਕਮਿਸ਼ਨ ਜਿਹੜਾ ਉਹ ਠੋਕ ਕੇ ਲੈਂਦਾ ਸੀ। ਅਕਾਲੀ ਦਲ ਦਾ ਹੀ ਇੱਕ ਬੰਦਾ ਹੋਰ ਜਿਹੜਾ ਜੀ ਉਹ ਇਹ ਕਹਿੰਦਾ ਕਿ ਭਲਵਾਨ ਬਠਿੰਡਾ ਲੋਕ ਸਭਾ ਚੋਣਾਂ ਦੇ ਦੌਰਾਨ ਕਈ ਵਿਧਾਨ ਸਭਾ ਹਲਕਿਆਂ ਦੀ ਚੋਣ ਦਾ ਖਰਚਾ ਚੁੱਕਦਾ ਸੀ, ਔਰ ਬਾਦਲ ਖਾਨਦਾਨ ਦੇ ਸੀਨੀਅਰ ਮੈਂਬਰ ਇੱਕ ਜਿਹੜਾ ਜੀ ਉਹ ਕਹਿੰਦਾ ਕਿ ਉਹਦੀ ਸਿੱਧੀ ਤਾਂ ਕੋਈ ਰਿਸ਼ਤੇਦਾਰੀ ਨਹੀਂ, ਸਗੋਂ ਖਾਨਦਾਨ ਦੀ ਨੰਬਰ ਪੱਤੀ ਦੇ ਨਰੋਤਮ ਸਿੰਘ ਢਿੱਲੋਂ ਦੇ ਭਾਣਜੇ ਜਿਹੜਾ ਸੀਗਾ ਪੰਮੀ ਵੜਿੰਗ ਦੇ ਭਣੋਈਆ ਹੋਣ ਕਰਕੇ ਰਿਸ਼ਤੇਦਾਰੀ ਨਿਕਲਦੀ ਆ, ਪਰ ਉਹ ਦੂਰ ਦੀ ਰਿਸ਼ਤੇਦਾਰੀ ਸੀਗੀ। ਹੁਣ ਦੱਬੀ ਸੁਰ ਦੇ ਵਿੱਚ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਇਹ ਵੱਡੇ ਬਾਦਲ ਸਾਹਿਬ ਤਾਂ ਨੇੜੇ ਨਹੀਂ ਸੀ ਲੱਗਣ ਦਿੰਦੇ, ਛੋਟੇ ਬਾਦਲ ਸਾਹਿਬ ਦੇ ਉਹ ਜ਼ਿਆਦਾ ਜਿਹੜਾ ਜੀ ਉਹ ਨੇੜੇ ਸੀਗਾ, ਕਿਉਂਕਿ ਬਾਦਲ ਸਾਹਿਬ ਕਹਿੰਦੇ ਹੋਣੇ ਆ ਰਿਸ਼ਤੇਦਾਰੀ ਅੱਛਾ ਉਹ ਕੀ ਹੁੰਦੀ ਆ, ਮੈਨੂੰ ਨਹੀਂ ਪਤਾ ਵੀ ਕਿਹਦੇ ਨਾਲ ਤੇਰੀ ਰਿਸ਼ਤੇਦਾਰੀ ਆ। ਸ਼ਾਇਦ ਹੋ ਸਕਦਾ ਕਿ ਹੁਣ ਜਿਹੜਾ ਜੀ ਉਹ ਕਹਿਣ ਲੱਗੇ ਹੋਣ, ਪਰ ਇਹ ਕਿਹਾ ਜਾ ਰਿਹਾ ਜੀ ਕਿ ਭਲਵਾਨ ਦੇ ਦਾ ਪੇਚ ਜਿਹੜੇ ਉਹ ਵਰਤਦਾ ਰਿਹਾ, ਉਹ ਕਈ ਅਫਸਰਾਂ ਨੂੰ ਜਿਹੜਾ ਜੀ ਉਹਨਾਂ ਦੀ ਨੀਂਦ ਹਰਾਮ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਆ ਜੀ ਉਹ ਕੀਤੀ ਹੋਈ ਆ। ਇਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ 5 ਦਿਨ ਦਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ, ਉਹਦੇ ਦੌਰਾਨ ਦੇਖਣਾ ਹੋਊਗਾ ਜੀ ਕਿ ਭਲਵਾਨ ਨੇ ਜਿਹੜੀਆਂ ਜੀ ਉਹ ਕਿਤੇ ਕਿਤੇ ਛਿੰਝਾਂ ਪਾਈਆਂ, ਉਹਦੀ ਕਿੰਨੀ ਕੁ ਡਿਟੇਲ ਨਿਕਲਦੀ ਹੈ ਜੀ। ਜੀ ਲੰਬਾ ਭਾਊ ਜੀ, ਅੱਗੇ ਆਪਾਂ ਅਮਨਦੀਪ ਦੀ ਮੌਤ ਦੀ ਜੇ ਗੱਲ ਕਰੀਏ ਤਾਂ ਉਸ ਦਾ ਉਹ ਅਜੇ ਵੀ ਭੇਤ ਬਣੀ ਹੋਈ ਹੈ, ਤਾਂ ਪਰ ਉਸ ਲਈ ਸਿੱਟ ਬਣਾਈ ਗਈ। ਬਿਲਕੁਲ ਜੀ, ਜਿਹੜੀ ਐਕਚੁਅਲੀ ਕੱਲ ਇਕੱਠ ਵਗੈਰਾ ਜਿਹੜਾ ਜੀ ਉਹ ਹੋਇਆ ਇਸ ਏਰੀਏ ਦੇ ਵਿੱਚ, ਔਰ ਜਿਹੜਾ ਇਕੱਠ ਦੇ ਵਿੱਚ ਕਾਫੀ ਸਾਰੇ ਲੋਕ ਸ਼ਾਮਲ ਹੋਏ ਨੇ, ਖਾਸ ਤੌਰ ਦੇ ਉੱਤੇ ਤਰਸੀਮ ਜੋਧਾ ਹੋਰੀ ਜਿਹੜੇ ਇਹੋ ਜਿਹੇ ਮਸਲੇ ਦੇ ਉੱਤੇ ਜਿਹੜਾ ਜੀ ਜ਼ਰੂਰ ਬੋਲਦੇ ਨੇ, ਉਹਨਾਂ ਦੇ ਵੱਲੋਂ ਜਿਹੜੀ ਆ ਜੀ ਇੱਥੇ ਜਾ ਕੇ ਘਿਰਾਓ ਵੀ ਕੀਤਾ ਗਿਆ ਥਾਣੇ ਦਾ। ਔਰ ਹੁਣ ਜਿਹੜਾ ਇਹ ਗੱਲ ਆਖੀ ਗਈ ਆ ਕਿ ਸਿੱਟ ਬਣਾ ਦਿੱਤੀ ਗਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਇਹ ਜਿਹੜੀ ਹੈ ਜੀ ਜਾਂਚ ਕਰੂਗੀ।
ਜਿਹੜੇ ਇਹਦੇ ਘਰ ਦੇ ਨੇ ਅਮਨਦੀਪ ਦੇ, ਉਹਦੀ ਭੈਣ ਤੇ ਉਹਦਾ ਭਰਾ ਜਿਹੜਾ ਜੀ, ਉਹ ਇਹ ਕਹਿੰਦੇ ਆ ਕਿ ਅਮਨਦੀਪ ਪਰੇਸ਼ਾਨ ਰਹਿੰਦੀ ਸੀ ਪਿਛਲੇ ਕਈ ਦਿਨਾਂ ਤੋਂ, ਔਰ ਉਹ ਕਹਿੰਦੀ ਸੀ ਕਿ ਮੁਨਸ਼ੀ ਉਹਨੂੰ ਬਹੁਤ ਤੰਗ ਕਰਦਾ ਤੇ ਜਿਹਦੇ ਕਰਕੇ ਉਹ ਖੁਦਕੁਸ਼ੀ ਕਰ ਗਈ। ਉਹਦੀ ਜਿਹੜੀ ਖੁਦਕੁਸ਼ੀ ਹੈ ਜੀ, ਉਹ ਆਪਣੇ ਆਪ 'ਚ ਕਈ ਸਵਾਲ ਖੜੇ ਕਰਦੀ ਆ। ਜਿਹੜੇ ਤਰੀਕੇ ਦੇ ਨਾਲ ਉਹ ਖੁਦਕੁਸ਼ੀ ਕੀਤੀ ਗਈ ਆ, ਉੱਦਾਂ ਬੰਦਾ ਫਾਹਾ ਲੈ ਕੇ ਮਰਦਾ ਨਹੀਂ ਕਿਸੇ ਵੀ ਹਾਲਤ ਦੇ ਵਿੱਚ। ਮੇਲ ਜਿਹੜੇ ਮੈਂਬਰ ਨੇ, ਉਹਨਾਂ ਦੇ ਕਮਰੇ ਦੇ ਵਿੱਚ ਇਹ ਡੈੱਡ ਬੋਡੀ ਮਿਲੀ ਟੰਗੀ ਹੋਈ। ਉੱਥੇ 2 ਪੱਗਾਂ ਪਈਆਂ ਨੇ, ਵੀਡੀਓ ਦੇ ਵਿੱਚ ਆਉਂਦੀਆਂ ਨੇ, ਫੋਟੋਆਂ ਦੇ ਵਿੱਚ ਆਉਂਦੀਆਂ ਨੇ। ਉਹ ਪੱਗਾਂ ਕਿਹਦੀਆਂ ਨੇ? ਉਹ ਉਸ ਟਾਈਮ ਕਿੱਥੇ ਸਨ ਜਦੋਂ ਉਹਨੇ ਖੁਦਕੁਸ਼ੀ ਕੀਤੀ? ਉਹਨੂੰ ਵੇਖਿਆ ਕਿਉਂ ਨਹੀਂ ਕਿਸੇ ਨੇ ਅਮਨਦੀਪ ਨੂੰ? ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਨੇ। ਦੇਖੋ, ਸਿੱਟ ਬਣ ਗਈ, ਸਿੱਟ ਕੀ ਨਤੀਜਾ ਕੱਢਦੀ ਆ, ਇਹ ਸਾਰਾ ਬਾਅਦ ਵਾਲੀਆਂ ਗੱਲਾਂ ਨੇ। ਅਸਲ ਦੇ ਵਿੱਚ ਜਿਹੜੀ ਸਿੱਟ ਆ ਨਾ ਜੀ, ਉਹ ਬਣਨੀ ਚਾਹੀਦੀ ਆ ਪੰਜਾਬ ਲੈਵਲ ਦੀ, ਜਿਹਦੇ ਵਿੱਚ ਜਿੰਨੀਆਂ ਇਹ ਬੱਚੀਆਂ ਨਵੀਆਂ ਭਰਤੀ ਹੋਈਆਂ ਨੇ ਪਿਛਲੇ ਸਾਲਾਂ ਦੇ ਵਿੱਚ, ਇਹਨਾਂ ਸਾਰਿਆਂ ਨੂੰ ਉਸ ਸਿੱਟ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕਰਨਾ ਚਾਹੀਦਾ ਜਾਂਚ ਦੇ ਵਿੱਚ। ਕਿਉਂਕਿ ਉਹਦਾ ਰੀਜ਼ਨ ਹੈ ਜੀ, ਇੱਕ ਇਹ ਬਹੁਤ ਵੱਡਾ ਸ਼ੋਸ਼ਣ ਕਿਹਾ ਜਾਂਦਾ ਜੀ ਜਿਹੜਾ ਹੋ ਰਿਹਾ। ਪਰ ਸਵਾਲ ਸਭ ਤੋਂ ਵੱਡਾ ਇਹ ਆ ਕਿ ਬੋਲੇ ਕਿਹੜਾ? ਜਿਹੜਾ ਬੋਲੂਗਾ ਫਿਰ ਪਤਾ ਹੀ ਹੈ ਜੀ ਉਹਨੂੰ ਕਿਹੋ ਜਿਹਾ ਖਮਿਆਜ਼ਾ ਭੁਗਤਣਾ ਪੈ ਸਕਦਾ। ਮੈਂ ਇਹ ਗੱਲ ਜ਼ਰੂਰ ਜਿਹੜੀ ਹੈ ਜੀ ਉਹ ਕਹੂੰਗਾ ਕਿ ਸਿੱਟ ਬਣਨੀ ਚਾਹੀਦੀ ਹੈ, ਔਰ ਇਹਦੇ ਤੋਂ ਬਾਅਦ ਇੱਦਾਂ ਦੇ ਭੇਦ ਖੁੱਲ੍ਹ ਸਕਦੇ ਆ ਜਿਹੜੇ ਕਿ ਬਹੁਤ ਸਾਰਿਆਂ ਦੇ ਮੂੰਹ 'ਚ ਉਂਗਲਾਂ ਪਵਾ ਸਕਦੇ ਆ ਜੀ। ਤੇ ਅੱਗੇ ਆਪਾਂ ਅਕਾਲੀ ਰਾਜਨੀਤੀ ਦੀ ਜੇ ਗੱਲ ਕਰੀਏ ਕਿ ਉਹਨਾਂ ਦੀ ਧਰਨਿਆਂ ਦੀ ਰਾਜਨੀਤੀ ਆਉਣ ਵਾਲੀ ਆ, ਪਰ ਆ ਦੂਜੀ ਨਹੀਂ ਸਮਝ ਆਈ ਕਿ SGPC ਵਿੱਚ ਸਾਂਝਾ ਧਰਨਾ ਕਦੇ ਲਈ ਲਾ ਰਹੇ? ਦੇਖੋ ਜੀ, ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਇੱਕ ਗੱਲ ਜ਼ੋਰ ਦੇ ਕੇ ਕਹਿੰਦੇ ਆ ਤੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂਗਾ, ਉਹ ਤਾਂ ਇੱਕ ਇੰਡੀਪੈਂਡੈਂਟ ਬੋਡੀ ਆ। ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਅਕਸਰ ਹੀ ਕਹਿੰਦੇ, ਅੱਛਾ ਉਹ ਨਹੀਂ, ਸਾਨੂੰ ਨਹੀਂ ਜੀ ਪਤਾ ਉਹ ਕਿਵੇਂ ਕੰਮ ਕਰਦੀ ਆ, ਉਹ ਤਾਂ ਆਪਣੇ ਤਰੀਕੇ ਨਾਲ ਕੰਮ ਕਰਦੀ ਆ, ਸਾਡਾ ਸਿਆਸੀ ਦਖਲ ਅੰਦਾਜ਼ੀ ਉਹਨਾਂ ਦੇ ਵਿੱਚ ਕੋਈ ਨਹੀਂ ਹੈਗੀ। ਇਹ ਹੁਣ ਉਲਟੀ ਗੰਗਾ ਜਿਹੜੀ ਹੈ ਜੀ ਉਹ ਵਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਹੋਰੀ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਵੱਲੋਂ ਅੱਜ ਲਾਏ ਜਾ ਰਹੇ ਧਰਨਿਆਂ ਦੇ ਵਿੱਚ ਸ਼ਾਮਲ ਹੋਊਗੀ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮੌਜੂਦਾ ਕੈਪਟਨ ਸਰਕਾਰ ਹੈ ਇਹ ਸਿੱਖਾਂ ਦੇ ਵਿਰੋਧੀ ਫੈਸਲੇ ਲੈ ਰਹੀ ਆ ਤੇ ਪੰਥ ਨੂੰ ਖਤਰਾ ਖੜਾ ਹੋ ਗਿਆ। ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਦੇ ਉੱਤੇ ਸਰਕਾਰ ਕਬਜ਼ੇ ਕਰਨ ਲੱਗੀ ਹੈ। ਸ਼ਾਇਦ ਉਹਨਾਂ ਦਾ ਇਸ਼ਾਰਾ ਜਿਹੜਾ ਜੀ ਉਹ ਰੂਪਨਗਰ ਦੇ ਵਿੱਚ ਜਿਹੜਾ ਲੰਗਰ ਕਮੇਟੀ ਨੇ ਕਬਜ਼ਾ ਵਾਪਸ ਲਿਆ ਆਪਣਾ, ਉਹਦੀ ਗੱਲ ਜਿਹੜੀ ਹੈ ਜੀ ਉਹ ਕਰ ਰਹੇ ਨੇ। ਵੈਸੇ ਇੱਕ ਬਹਾਨਾ ਆ, ਇਹਦੇ 2 ਰੀਜ਼ਨ ਨੇ ਜੀ ਜਿਹਦੇ ਕਰਕੇ ਸਿੱਧਾ ਡਾਇਰੈਕਟ ਇਨਵੋਲਵਮੈਂਟ ਕਰਵਾਈ ਗਈ ਹੈ। ਇੱਕ ਤਾਂ ਇਹ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਕਹਿੰਦੇ ਸੀ ਵੀ ਇਹ ਵਿਹਲੜ ਲੋਕਾਂ ਦਾ ਕੰਮ ਹੈ, ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨਿਆਂ ਤੇ ਚਲੇ ਜਾਂਦੇ ਆ। ਅੱਜ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨਿਆਂ ਦੇ ਉੱਤੇ ਵਿਹਲੜ ਜਿਹੜੇ ਆ ਜੀ ਉਹ ਅਕਾਲੀ ਦਲ ਦੇ ਜਾ ਸਕਦੇ ਆ ਜਾਂ ਜਾਣਗੇ ਨਹੀਂ, ਜਿਹਦੇ ਕਰਕੇ ਫਿਰ SGPC ਨਾਲ ਸ਼ਾਮਲ ਕਰ ਲਈ ਗਈ ਕਿ ਕਮ ਸੇ ਕਮ ਉਹਦੇ ਮੁਲਾਜ਼ਮ ਤਾਂ ਆ ਕੇ ਥੋੜੀ ਰੌਣਕ ਨੂੰ ਵਧਾਉਣਗੇ ਨਾ। ਨੀਲੀਆਂ ਪੱਗਾਂ ਬੰਨੀਆਂ ਹੋਣਗੀਆਂ ਤਾਂ ਫਿਰ ਅਕਾਲੀ ਵੀ ਲੱਗਦੇ ਨੇ। ਉਹ ਇੱਕ ਤਾਂ ਇਹ ਫਾਇਦਾ ਹੋ ਜਾਊਗਾ ਜੀ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਹੜੇ ਨੇ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਣਗੇ, ਇਹ ਲੱਗ ਸਕੇ ਕਿ ਅਕਾਲੀ ਦਲ ਕੋਲੇ ਅਜੇ ਵੀ ਰੌਣਕ ਹੈਗੀ ਆ। ਦੂਜਾ ਫਿਰ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਜੀ, ਧਰਨਿਆਂ ਦਾ ਇੰਤਜ਼ਾਮ ਜਿਹੜਾ ਸਪੀਕਰ ਦਾ ਦਰੀਆਂ ਦਾ ਉਹ ਸਾਰਾ ਖਰਚਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਪਾਇਆ ਜਾਊਗਾ। ਰੋਟੀ ਪਾਣੀ ਜਿਹੜਾ ਜੀ SGPC ਦੇ ਗੁਰਦੁਆਰਿਆਂ ਤੋਂ ਬਣ ਕੇ ਆ ਜਾਊਗਾ ਤੇ ਬੱਲੇ ਬੱਲੇ ਤੇ ਪ੍ਰੈਸ ਕਾਨਫਰੰਸ ਅਕਾਲੀ ਦਲ ਕਰਾ ਜਾਊਗਾ ਜੀ। ਬਿਲਕੁਲ ਜੀ, ਹੈ ਤਾਂ ਵਿਹਲੜੇ ਆ ਹੁਣ ਜਿੰਨੀ ਇਹ ਕਰਨਾ ਆ ਜੀ। ਤਾਂ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਕੁਝ ਕੁ ਚੋਣਵੀਆਂ ਸੀਟਾਂ ਤੋਂ ਇਲੈਕਸ਼ਨ ਲੜਨਗੇ ਗੁਜਰਾਤ ਵਿੱਚ। ਇਹ ਅਜਿਹਾ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਗੁਜਰਾਤ ਦੇ ਵਿੱਚ ਚੋਣਾਂ ਲੜਨ ਜਾਂ ਨਾ ਲੜਨ ਦੇ ਮੁੱਦੇ ਦੇ ਉੱਤੇ ਪਾਰਟੀ ਅੰਦਰੋਂ ਵੰਡੀ ਹੋਈ ਆ। ਇੱਕ ਧੜਾ ਤਾਂ ਇਹ ਕਹਿੰਦਾ ਕਿ ਜਿਹੜੀਆਂ ਸੂਬੇ ਦੀਆਂ ਚੋਣਾਂ ਲੜੀਆਂ ਜਾਣ, ਦੂਜਾ ਧੜਾ ਕਹਿੰਦਾ ਕਿ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਇੱਕ ਤੀਜਾ ਧੜਾ ਵਿੱਚ ਇਹ ਵੀ ਆ ਜਿਹੜਾ ਇਹ ਕਹਿੰਦਾ ਕਿ ਗੁਜਰਾਤ ਦੇ ਵਿੱਚ ਕੁਝ ਚੋਣਵੀਆਂ ਥਾਵਾਂ ਤੋਂ ਚੋਣ ਲੜਨੀ ਚਾਹੀਦੀ ਹੈ, ਉੱਥੋਂ ਗੈਰ ਹਾਜ਼ਰੀ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ। ਭਾਵ ਕਿ ਉਹਦੇ ਵਾਸਤੇ ਫਿਰ ਅੱਗੋਂ ਚੋਣ ਲੜਨ ਦੇ ਵਾਸਤੇ ਕੋਈ ਸੂਬਾ ਨਹੀਂ ਹੋਊਗਾ।
ਆਮ ਆਦਮੀ ਪਾਰਟੀ ਦੀ ਬਹੁਤੀ ਜਿਹੜੀ ਟੇਕ ਸੀ ਨਾ ਉਹ ਪੰਜਾਬ ਦੀਆਂ ਚੋਣਾਂ ਤੇ ਲੱਗੀ ਹੋਈ ਸੀ ਕਿ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਸ਼ਾਇਦ ਉਹਦੇ ਹੱਕ ਦੇ ਵਿੱਚ ਆਉਣਗੇ ਤੇ ਫਿਰ ਉਹ ਗੁਜਰਾਤ ਵੱਲ ਨੂੰ ਜਿਹੜਾ ਦੀ ਉਹ ਤੁਰ ਸਕਦਾ। ਸੋ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਤੇ MCD ਦੀਆਂ ਚੋਣਾਂ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ 3 ਧਿਰਾਂ ਦੇ ਵਿੱਚ ਇਹ ਜਿਹੜੀ ਦੀ ਉਹ ਖੜੀ ਕਰਤੀ ਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਇੱਥੇ ਫੈਸਲਾ ਇਹ ਲਿਆ ਗਿਆ ਕਿ ਖੇਤਰਵਾਰ ਰਿਪੋਰਟ ਜਿਹੜੀ ਹੈ ਜੀ ਉਹ ਲਈ ਜਾਵੇ ਕਿ ਕਿਹੜੀਆਂ ਸੀਟਾਂ ਨੇ ਜਿੱਥੋਂ ਜੇ ਆਮ ਆਦਮੀ ਪਾਰਟੀ ਲੜੇ ਤਾਂ ਤਿਕੋਨੇ ਮੁਕਾਬਲੇ ਦੇ ਵਿੱਚੋਂ ਉਹ ਸੀਟ ਜਿਹੜੀ ਆ ਉਹ ਕੱਢ ਸਕਦੀ ਆ। ਸੋ ਇਹਦੇ ਉੱਤੇ ਜਿਹੜਾ ਜੀ ਉਹ ਬਹੁਤਾ ਡਿਪੈਂਡ ਕਰੂਗਾ। ਇਹ ਕਿਹਾ ਜਾ ਰਿਹਾ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਮੀਟਿੰਗ ਦੇ ਵਿੱਚ ਇਹਦੇ ਸੰਬੰਧੀ ਫੈਸਲਾ ਲਿਆ ਜਾਊਗਾ ਔਰ ਇਹ ਤੈਅ ਕੀਤਾ ਜਾਊਗਾ ਕਿ ਕਿੰਨੀਆਂ ਸੀਟਾਂ ਤੋਂ ਚੋਣ ਲੜਨੀ ਆ। ਹਾਲਾਂਕਿ ਅਜੇ ਪਾਰਟੀ ਨੇ ਇਹ ਫੈਸਲਾ ਨਹੀਂ ਕੀਤਾ ਕਿ ਇਹ ਚੋਣ ਲੜਨੀ ਆ ਜਾਂ ਨਹੀਂ ਲੜਨੀ, ਪਰ ਇਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਜ਼ਰੂਰ ਹੋ ਰਿਹਾ ਕਿ ਚੋਣਵੀਆਂ ਸੀਟਾਂ ਦੇ ਉੱਤੇ ਚੋਣ ਲੜ ਲਈ ਜਾਵੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲੇਟਿਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।